ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 3 ਮਾਰਚ 2024 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਮਸੀਹ ਯਸੂ। ਸੁਨਹਿਰੀ ਮਤਨ ਅਬਰਾਨੀਓ। ਯਸੂ ਮਸੀਹ ਕੱਲ੍ਹ ਤੇ ਅੱਜ ਇੱਥੇ ਤੀਕਰ ਵੀ ਹਮੇਸ਼ਾ ਲਈ ਇੱਕੋ ਜਿਹਾ ਹੈ। ਜਵਾਬੀ ਪੜ੍ਹਾਈ। ਯੋਹੰਨਾ। ਕਿਉਂ ਜੇ ਰੱਬ ਨੇ ਜੱਗ ਨਾਲ ਅਜਿਹਾ ਪਿਆਰ ਰੱਖਿਆ ਵੀ ਉਹਨੇ ਆਪਣਾ ਕੱਲਾ ਪੁੱਤਰ ਦੇ ਛੱਡਿਆ, ਤਾਂ ਜੋ ਜਿਹੜਾ ਵੀ ਉਹਦੇ ਉੱਤੇ ਈਮਾਨ ਲਿਆਵੇ ਮਰੇ ਨਾ ਬਲਕਿ ਹਮੇਸ਼ਾ ਦੀ ਹਯਾਤੀ ਪਾਵੇ। ਜਿਹੜਾ ਉਹਦੇ ਉੱਤੇ ਈਮਾਨ ਰੱਖਦਾ ਏ ਉਹਦੇ ਉੱਤੇ ਸਜ਼ਾ ਦਾ ਹੁਕਮ ਨਹੀਂ ਹੁੰਦਾ। ਜਿਹੜਾ ਉਹਦੇ ਉੱਤੇ ਈਮਾਨ ਨਹੀਂ ਰੱਖਦਾ ਉਹਦੇ ਉੱਤੇ ਸਜ਼ਾ ਦਾ ਹੁਕਮ ਹੋ ਚੁੱਕਿਆ ਏ। ਇਸ ਲਈ ਵੀ ਉਹ ਰੱਬ ਦੇ ਕੱਲੇ ਪੁੱਤਰ ਦੇ ਨਾਂ ਉੱਤੇ ਈਮਾਨ ਨਹੀਂ ਲਿਆਇਆ। ਕਿਉਂ ਜੇ ਜਿਹੜਾ ਬਦੀ ਕਰਦਾ ਏ ਉਹ ਲੋਹ ਨਾਲ ਵੈਰ ਰੱਖਦਾ ਏ ਤੇ ਲੋਹ ਦੇ ਕੋਲ ਨਹੀਂ ਆਉਂਦਾ। ਇਹ ਨਾ ਹੋਵੇ ਵੀ ਉਹਦੇ ਕੰਮਾਂ ਉੱਤੇ ਮਲਾਮਤ ਕੀਤੀ ਜਾਵੇ। ਪਰ ਜਿਹੜਾ ਸੱਚਾਈ ਉੱਤੇ ਅਮਲ ਕਰਦਾ ਏ ਉਹ ਲੋਹ ਦੇ ਕੋਲ ਆਉਂਦਾ ਏ, ਤਾਂ ਜੋ ਉਹਦੇ ਕੰਮ ਜ਼ਾਹਰ ਹੋਣ ਭਈ ਉਹ ਰੱਬ ਵਿੱਚ ਕੀਤੇ ਗਏ ਨੇ। ਜਿਨ੍ਹੇ ਉਹਦੀ ਗਵਾਹੀ ਮੰਨ ਲਈ ਉਹਨੇ ਇਸ ਗੱਲ ਉੱਤੇ ਮੋਹਰ ਕਰ ਦਿੱਤੀ ਭਈ ਰੱਬ ਸੱਚਾ ਏ, ਵੀ ਉਹ ਪੁੱਤਰ ਨਾਲ ਪਿਆਰ ਕਰਦਾ ਏ ਤੇ ਉਹਨੇ ਸਾਰੀਆਂ ਸ਼ੈਵਾਂ ਉਹਦੇ ਹੱਥ ਵਿੱਚ ਦੇ ਦਿੱਤੀਆਂ ਨੇ। ਜਿਹੜਾ ਪੁੱਤਰ ਉੱਤੇ ਈਮਾਨ ਲਿਆਉਂਦਾ ਏ ਹਮੇਸ਼ਾ ਦੀ ਹਯਾਤੀ ਉਹਦੀ ਏ। ਦਰਸੀ ਆਵਾਜ਼ ਬਾਈਬਲ ਵਿੱਚੋਂ ਯਸਾਇਆ। ਪਰ ਖੁਦਾਵੰਦ ਆਪ ਤੁਹਾਨੂੰ ਇੱਕ ਨਿਸ਼ਾਨ ਦੇਵੇਗਾ। ਵੇਖੋ, ਇੱਕ ਕੁਮਾਰੀ ਹਾਮਲਾ ਹੋਵੇਗੀ ਤੇ ਪੁੱਤਰ ਜੰਮੇਗੀ ਤੇ ਉਹ ਉਹਦਾ ਨਾਂ ਇਮਾਨੁਅਲ ਰੱਖੇਗੀ। ਲੂਕਾ। 6ਵੇਂ ਮਹੀਨੇ ਵਿੱਚ ਜਬਰਾਈਲ ਫਰਿਸ਼ਤਾ ਰੱਬ ਵੱਲੋਂ ਗਲੀਲ ਦੇ ਇੱਕ ਸ਼ਹਿਰ ਵਿੱਚ, ਜਿਹਦਾ ਨਾਂ ਨਾਸਰਤ ਸੀ, ਇੱਕ ਕੁਮਾਰੀ ਦੇ ਕੋਲ ਘੱਲਿਆ ਗਿਆ, ਜਿਹਦੀ ਮੰਗਣੀ ਦਾਊਦ ਦੇ ਖਨਵਾਦੇ ਦੇ ਇੱਕ ਬੰਦੇ ਯੂਸਫ ਨਾਲ ਹੋਈ ਸੀ, ਤੇ ਉਸ ਕੁਮਾਰੀ ਦਾ ਨਾਮ ਮਰੀਅਮ ਸੀ। ਤੇ ਫਰਿਸ਼ਤੇ ਨੇ ਉਹਦੇ ਕੋਲ ਅੰਦਰ ਆ ਕੇ ਆਖਿਆ, ਸਲਾਮ ਤੈਨੂੰ ਜਿਹਦੇ ਉੱਤੇ ਫਜ਼ਲ ਹੋਇਆ ਏ, ਖੁਦਾਵੰਦ ਤੇਰੇ ਨਾਲ ਏ। ਡਰ ਨਾ, ਕਿਉਂ ਜੇ ਖੁਦਾਵੰਦ ਵੱਲੋਂ ਤੇਰੇ ਉੱਤੇ ਫਜ਼ਲ ਹੋਇਆ ਏ। ਤੇ ਵੇਖ, ਤੂੰ ਹਾਮਲਾ ਹੋਵੇਂਗੀ ਤੇ ਤੇਰੇ ਪੁੱਤਰ ਹੋਵੇਗਾ ਤੇ ਤੂੰ ਉਹਦਾ ਨਾਂ ਯਸੂ ਰੱਖੀ। ਉਹ ਬਜ਼ੁਰਗ ਹੋਵੇਗਾ ਤੇ ਰੱਬ ਤਾਲਾ ਦਾ ਪੁੱਤਰ ਰਖਵਾਵੇਗਾ ਤੇ ਖੁਦਾਵੰਦ ਰੱਬ ਉਹਦੇ ਪਿਓ ਦਾਊਦ ਦਾ ਤਖਤ ਉਹਨੂੰ ਦੇਵੇਗਾ। ਮਰੀਅਮ ਨੇ ਫਰਿਸ਼ਤੇ ਨੂੰ ਆਖਿਆ, ਵੀ ਇਹ ਕਿਵੇਂ ਹੋਏਗਾ ਜਦ ਕਿ ਮੈਂ ਕਿਸੇ ਮਰਦ ਨੂੰ ਨਹੀਂ ਜਾਣਦੀ। ਤੇ ਫਰਿਸ਼ਤੇ ਨੇ ਜਵਾਬ ਵਿੱਚ ਉਹਨੂੰ ਆਖਿਆ, ਭਈ ਪਾਕ ਰੂਹ ਤੇਰੇ ਉੱਤੇ ਨਾਜ਼ਲ ਹੋਵੇਗਾ ਤੇ ਰੱਬ ਤਾਲਾ ਦੀ ਕੁਦਰਤ ਤੇਰੇ ਉੱਤੇ ਸਾਇਆ ਕਰੇਗੀ ਤੇ ਇਸ ਪਾਰੋਂ ਉਹ ਮੌਲੂਦ ਮੁਕੱਦਸ ਰੱਬ ਦਾ ਪੁੱਤਰ ਰਖਵਾਵੇਗਾ। ਕਿਉਂ ਜੇ ਜਿਹੜਾ ਕੌਲ ਰੱਬ ਵੱਲੋਂ ਏ ਉਹ ਬਿਲਕੁਲ ਬੇਤਾਸੀਰ ਨਾ ਹੋਵੇਗਾ। ਤੇ ਉਹ ਮੁੰਡਾ ਵੱਧਦਾ ਤੇ ਰੂਹ ਵਿੱਚ ਕੁਵਤ ਪਾਉਂਦਾ ਗਿਆ। ਲੂਕਾ। ਫਿਰ ਯਸੂ ਰੂਹ ਦੀ ਕੁਵਤ ਨਾਲ ਭਰਿਆ ਹੋਇਆ ਗਲੀਲ ਵਿੱਚ ਪਰਤ ਕੇ ਆਇਆ ਤੇ ਚਾਰੋਂ ਪਾਸੇ ਉਹਦੀ ਧੁੰਮ ਮਚ ਗਈ ਤੇ ਉਹ ਉਹਨਾਂ ਦੇ ਇਬਾਦਤਖਾਨੇ ਵਿੱਚ ਤਾਲੀਮ ਦਿੰਦਾ ਰਿਹਾ ਤੇ ਸਾਰੇ ਉਹਦੀ ਵਡਿਆਈ ਕਰਦੇ ਰਹੇ। ਤੇ ਲੋਕ ਉਹਦੀ ਤਾਲੀਮ ਤੋਂ ਹੈਰਾਨ ਸੀ, ਕਿਉਂ ਜੇ ਉਹਦਾ ਕਲਾਮ ਇਖਤਿਆਰ ਦੇ ਨਾਲ ਸੀ। ਤੇ ਇਬਾਦਤਖਾਨੇ ਵਿੱਚ ਇੱਕ ਬੰਦਾ ਸੀ ਜਿਹਦੇ ਵਿੱਚ ਨਾਪਾਕ ਦਿਓ ਦੀ ਇੱਕ ਰੂਹ ਸੀ। ਉਹ ਬਹੁਤ ਉੱਚੀ ਆਵਾਜ਼ ਨਾਲ ਬੋਲਿਆ, ਭਈ ਐ ਯਸੂ ਨਾਸਰੀ, ਸਾਨੂੰ ਤੇਰੇ ਨਾਲ ਕੀ ਕੰਮ? ਕੀ ਤੂੰ ਸਾਨੂੰ ਹਲਾਕ ਕਰਨ ਲਈ ਆਇਆ ਹੈ? ਮੈਂ ਤੈਨੂੰ ਜਾਣਦਾ ਵਾਂ ਭਈ ਤੂੰ ਕੌਣ ਏ, ਰੱਬ ਦਾ ਕਦੂਸ। ਯਸੂ ਨੇ ਉਹਨੂੰ ਝਿੜਕ ਕੇ ਆਖਿਆ, ਚੁੱਪ ਰਹਿ ਤੇ ਉਹਦੇ ਵਿੱਚੋਂ ਨਿਕਲ ਜਾ। ਤੇ ਬਦਰੂ ਉਹਦੇ ਅੰਦਰੋਂ ਉਹਨੂੰ ਮਰੋੜ ਕੇ ਕੁਝ ਨੁਕਸਾਨ ਪਹੁੰਚਾਏ ਬਗੈਰ ਨਿਕਲ ਗਈ। ਤੇ ਸਾਰੇ ਹੈਰਾਨ ਹੋ ਕੇ ਆਪਸ ਵਿੱਚ ਆਖਣ ਲੱਗ ਪਏ, ਭਈ ਇਹ ਕਿਵੇਂ ਦਾ ਕਲਾਮ ਏ, ਕਿਉਂ ਜੇ ਉਹ ਇਖਤਿਆਰ ਤੇ ਕੁਦਰਤ ਨਾਲ ਨਾਪਾਕ ਰੂਹਾਂ ਨੂੰ ਹੁਕਮ ਦਿੰਦਾ ਏ ਤੇ ਉਹ ਨਿਕਲ ਜਾਂਦੀਆਂ ਨੇ। ਫਿਰ ਉਹ ਇਬਾਦਤਖਾਨੇ ਵਿੱਚੋਂ ਉੱਠ ਕੇ ਸ਼ਮੌਨ ਦੇ ਘਰ ਵਿੱਚ ਦਾਖਲ ਹੋਇਆ ਤੇ ਸ਼ਮੌਨ ਦੀ ਸੱਸ ਨੂੰ ਬੜਾ ਤਾਪ ਚੜਿਆ ਸੀ ਤੇ ਉਹਨਾਂ ਨੇ ਉਹਦੇ ਲਈ ਉਹਦੇ ਤੋਂ ਅਰਜ਼ ਕੀਤੀ। ਉਹ ਖਲੋ ਕੇ ਉਹਦੇ ਵੱਲ ਝੁਕਿਆ ਤੇ ਤਾਪ ਨੂੰ ਝਿੜਕਿਆ ਤੇ ਉਹ ਉਤਰ ਗਿਆ ਤੇ ਉਹ ਉਸੇ ਵੇਲੇ ਉੱਠ ਕੇ ਉਹਨਾਂ ਦੀ ਸੇਵਾ ਕਰਨ ਲੱਗ ਗਈ। ਤੇ ਸੂਰਜ ਡੁੱਬਣ ਵੇਲੇ ਉਹ ਸਾਰੇ ਲੋਕੀ ਜਿਨ੍ਹਾਂ ਦੇ ਕੋਲ ਵੱਖਰੀਆਂ ਬਿਮਾਰੀਆਂ ਦੇ ਮਰੀਜ਼ ਸੀ, ਉਹਨਾਂ ਨੂੰ ਉਹਦੇ ਕੋਲ ਲਿਆਏ ਤੇ ਉਹਨੇ ਉਹਨਾਂ ਵਿੱਚੋਂ ਹਰ ਇੱਕ ਉੱਤੇ ਹੱਥ ਧਰ ਕੇ ਉਹਨਾਂ ਨੂੰ ਚੰਗਾ ਕੀਤਾ। ਤੇ ਬਦਰੂਆਂ ਚਿল্ਲਾ ਕੇ ਤੇ ਇਹ ਆਖ ਕੇ ਭਈ ਤੂੰ ਖੁਦਾ ਦਾ ਪੁੱਤਰ ਏ, ਬਹੁਤਿਆਂ ਵਿੱਚੋਂ ਨਿਕਲ ਗਈਆਂ। ਤੇ ਉਹ ਉਹਨਾਂ ਨੂੰ ਝਿੜਕਦਾ ਤੇ ਬੋਲਣ ਨਾ ਦਿੰਦਾ ਸੀ।
ਕਿਉਂ ਜੇ ਉਹ ਜਾਣਦੀਆਂ ਸੀ ਵੀ ਇਹ ਮਸੀਹ ਏ। ਯੂਹੰਨਾ। ਯਿਸੂ ਨੇ ਉਹਨਾਂ ਨੂੰ ਆਖਿਆ, ਮੈਂ ਤੁਹਾਨੂੰ ਸੱਚ ਆਖਦਾ ਵਾਂ ਵੀ ਇਦੋਂ ਪਹਿਲਾਂ ਭਈ ਇਬਰਾਹਿਮ ਜੰਮਦਾ ਮੈਂ ਵਾਂ। ਯੂਹੰਨਾ। ਮੇਰੇ ਪਿਓ ਦੇ ਘਰ ਵਿੱਚ ਬਹੁਤ ਸਾਰੇ ਮਕਾਨ ਨੇ, ਜੇ ਨਾ ਹੁੰਦੇ ਤੇ ਮੈਂ ਤੁਹਾਨੂੰ ਆਖ ਦਿੰਦਾ, ਕਿਉਂ ਜੇ ਮੈਂ ਜਾਣਾ ਵਾਂ ਭਈ ਤੁਹਾਡੇ ਲਈ ਥਾਂ ਤਿਆਰ ਕਰਾਂ। ਤੇ ਮੈਂ ਪਿਓ ਅੱਗੇ ਦਰਖਾਸਤ ਕਰਾਂਗਾ ਤੇ ਉਹ ਤੁਹਾਨੂੰ ਦੂਜਾ ਮਦਦਗਾਰ ਬਖਸ਼ੇਗਾ, ਭਈ ਹਮੇਸ਼ਾ ਤੀਕਰ ਤੁਹਾਡੇ ਨਾਲ ਰਵੇ, ਯਾਨੀ ਰੂਹੇ ਹੱਕ, ਜਿਹਨੂੰ ਜੱਗ ਹਾਸਲ ਨਹੀਂ ਕਰ ਸਕਦਾ, ਕਿਉਂ ਜੇ ਨਾ ਉਹਨੂੰ ਵੇਖਦਾ ਏ ਨਾ ਜਾਣਦਾ ਏ। ਤੁਸੀਂ ਉਹਨੂੰ ਜਾਣਦੇ ਹੋ, ਕਿਉਂ ਜੇ ਉਹ ਤੁਹਾਡੇ ਨਾਲ ਰਹਿੰਦਾ ਏ ਤੇ ਤੁਹਾਡੇ ਅੰਦਰ ਹੋਵੇਗਾ। ਥੋੜੇ ਚਿਰ ਬਾਅਦੋਂ ਸੰਸਾਰ ਮੈਨੂੰ ਨਾ ਵੇਖੇਗਾ, ਪਰ ਤੁਸੀਂ ਮੈਨੂੰ ਵੇਖਦੇ ਰਹੋਗੇ, ਕਿਉਂ ਜੇ ਮੈਂ ਜਿਉਂਦਾ ਵਾਂ ਤੇ ਤੁਸੀਂ ਵੀ ਜਿਉਂਦੇ ਰਹੋਗੇ। ਪਰ ਮਦਦਗਾਰ ਯਾਨੀ ਪਾਕ ਰੂਹ, ਜਿਹਨੂੰ ਬਾਪ ਮੇਰੇ ਨਾਂ ਤੋਂ ਘੱਲੇਗਾ, ਉਹ ਹੀ ਤੁਹਾਨੂੰ ਸਾਰੀਆਂ ਗੱਲਾਂ ਸਿਖਾਵੇਗਾ ਤੇ ਜੋ ਕੁਝ ਮੈਂ ਤੁਹਾਨੂੰ ਆਖਿਆ ਏ ਉਹ ਸਭ ਤੁਹਾਨੂੰ ਯਾਦ ਦਿਲਾਵੇਗਾ। ਇਹਦੇ ਬਾਅਦੋਂ ਮੈਂ ਤੁਹਾਡੇ ਨਾਲ ਬਹੁਤੀਆਂ ਗੱਲਾਂ ਨਾ ਕਰਾਂਗਾ, ਕਿਉਂ ਜੇ ਜੱਗ ਦਾ ਸਰਦਾਰ ਆਉਂਦਾ ਏ ਤੇ ਮੇਰੇ ਵਿੱਚ ਉਹਦਾ ਕੁਝ ਨਹੀਂ, ਪਰ ਇਹ ਇਸ ਲਈ ਹੁੰਦਾ ਏ ਭਈ ਜੱਗ ਜਾਣੇ ਭਈ ਮੈਂ ਬਾਪ ਨਾਲ ਪਿਆਰ ਕਰਦਾ ਵਾਂ ਤੇ ਜਿਵੇਂ ਬਾਪ ਨੇ ਮੈਨੂੰ ਹੁਕਮ ਦਿੱਤਾ ਮੈਂ ਉਂਝ ਹੀ ਕਰਦਾ ਵਾਂ। ਮੱਤੀ। ਜਦ ਸਵੇਰ ਹੋਈ ਤੇ ਸਾਰੇ ਸਰਦਾਰ ਕਾਹਨਾਂ ਤੇ ਕੌਮ ਦੇ ਬਜ਼ੁਰਗਾਂ ਨੇ ਯਿਸੂ ਦੇ ਖਿਲਾਫ ਸਲਾਹ ਕੀਤੀ ਭਈ ਉਹਨੂੰ ਮਾਰ ਦਈਏ। ਉਹਨੇ ਆਖਿਆ, ਕਿਉਂ? ਉਹਨੇ ਕੀ ਬੁਰਾਈ ਕੀਤੀ ਏ? ਪਰ ਉਹ ਹੋਰ ਵੀ ਉੱਚੀ ਉੱਚੀ ਆਖਣ ਲੱਗੇ ਭਈ ਉਹ ਸੂਲੀ ਚਾੜਿਆ ਜਾਵੇ। ਤੇ ਉਹਨਾਂ ਨੇ ਉਹਨੂੰ ਸੂਲੀ ਚਾੜਿਆ ਤੇ ਉਹਦੇ ਕੱਪੜੇ ਕੁਰਾ ਪਾ ਕੇ ਵੰਡ ਲਏ। ਯੂਹੰਨਾ। ਹਫ਼ਤੇ ਦੇ ਪਹਿਲੇ ਦਿਨ ਮਰੀਮ ਮਗਦਲੀਨੀ ਅਜਿਹੇ ਤੜਕੇ ਪਈ ਹੱਲੇ ਹਨੇਰਾ ਹੀ ਸੀ, ਕਬਰ ਉੱਤੇ ਆਈ ਤੇ ਪੱਥਰ ਨੂੰ ਕਬਰ ਉੱਤੋਂ ਹਟਿਆ ਵੇਖਿਆ, ਪਰ ਮਰੀਮ ਬਾਹਰ ਕਬਰ ਦੇ ਕੋਲ ਖਲੋਤੀ ਰੋਂਦੀ ਰਹੀ। ਤੇ ਜਦੋਂ ਰੋਂਦਿਆਂ ਹੋਏ ਕਬਰ ਵੱਲ ਝੁੱਕ ਕੇ ਅੰਦਰ ਨਜ਼ਰ ਕੀਤੀ ਤੇ ਦੋ ਫਰਿਸ਼ਤਿਆਂ ਨੂੰ ਚਿੱਟੇ ਲਿਬਾਸ ਪਾਏ ਹੋਏ, ਇੱਕ ਨੂੰ ਸਰਾਣੇ ਤੇ ਦੂਜੇ ਨੂੰ ਪੈਂਦਾਂ ਵੱਲ ਬੈਠੇ ਵੇਖਿਆ, ਜਿੱਥੇ ਯਿਸੂ ਦੀ ਲਾਸ਼ ਪਈ ਸੀ। ਉਹਨਾਂ ਨੇ ਉਹਨੂੰ ਆਖਿਆ, ਐ ਔਰਤ, ਤੂੰ ਕਿਉਂ ਰੋਨੀ ਏ? ਉਹਨੇ ਉਹਨਾਂ ਨੂੰ ਆਖਿਆ, ਇਸ ਲਈ ਵੀ ਮੇਰੇ ਖੁਦਾਵੰਦ ਨੂੰ ਚੁੱਕ ਕੇ ਲੈ ਗਏ ਨੇ ਤੇ ਪਤਾ ਨਹੀਂ ਵੀ ਉਹਨੂੰ ਕਿੱਥੇ ਰੱਖਿਆ ਏ। ਇਹ ਆਖ ਕੇ ਉਹ ਪਿੱਛੇ ਮੁੜੀ ਤੇ ਯਿਸੂ ਨੂੰ ਖਲੋਤੇ ਵੇਖਿਆ ਤੇ ਨਾ ਪਛਾਣਿਆ ਭਈ ਇਹ ਯਿਸੂ ਏ। ਯਿਸੂ ਨੇ ਉਹਨੂੰ ਆਖਿਆ, ਐ ਔਰਤ, ਤੂੰ ਕਿਉਂ ਰੋਨੀ ਏ? ਕਿਹਨੂੰ ਲੱਭਦੀ ਏ? ਉਹਨੇ ਬਾਗਬਾਨ ਸਮਝ ਕੇ ਉਹਨੂੰ ਆਖਿਆ, ਮੀਆਂ, ਜੇ ਤੂੰ ਉਹਨੂੰ ਇੱਥੋਂ ਚੁੱਕਿਆ ਹੋਵੇ ਤੇ ਮੈਨੂੰ ਦੱਸ ਦੇ ਭਈ ਉਹਨੂੰ ਕਿੱਥੇ ਰੱਖਿਆ ਏ, ਤਾਂ ਜੋ ਮੈਂ ਉਹਨੂੰ ਲੈ ਜਾਵਾਂ। ਯਿਸੂ ਨੇ ਉਹਨੂੰ ਆਖਿਆ, ਮਰੀਮ। ਉਹਨੇ ਮੁੜ ਕੇ ਉਹਨੂੰ ਇਬਰਾਨੀ ਜ਼ੁਬਾਨ ਵਿੱਚ ਆਖਿਆ, ਐ ਰਬੂਨੀ, ਯਾਨੀ ਐ ਉਸਤਾਦ। ਫਿਰ ਉਸੇ ਦਿਨ, ਜਿਹੜਾ ਹਫ਼ਤੇ ਦਾ ਪਹਿਲਾ ਦਿਨ ਸੀ, ਲੌਡੇ ਵੇਲੇ, ਜਦ ਉੱਥੇ ਦੇ ਬੂਹੇ ਜਿੱਥੇ ਚੇਲੇ ਇਕੱਠੇ ਸੀ ਯਹੂਦੀਆਂ ਦੇ ਡਰ ਨਾਲ ਬੰਦ ਕੀਤੇ ਸੀ, ਯਿਸੂ ਆ ਕੇ ਵਿੱਚ ਖਲੋ ਗਿਆ ਤੇ ਉਹਨਾਂ ਨੂੰ ਆਖਿਆ, ਤੁਹਾਡੀ ਸਲਾਮਤੀ ਹੋਵੇ। ਲੂਕਾ। ਫਿਰ ਉਹਨੇ ਉਹਨਾਂ ਦਾ ਜ਼ੇਨ ਖੋਲ੍ਹਿਆ ਤਾਂ ਜੋ ਪਾਕ ਕਿਤਾਬ ਨੂੰ ਸਮਝਣ, ਤੇ ਉਹਨਾਂ ਨੂੰ ਆਖਿਆ, ਇਹ ਲਿਖਿਆ ਹੈ ਭਈ ਮਸੀਹ ਦੁੱਖ ਸਹਿਵੇਗਾ ਤੇ ਤੀਜੇ ਦਿਨ ਮੁਰਦਿਆਂ ਵਿੱਚੋਂ ਜੀ ਉੱਠੇਗਾ। ਤੁਸੀਂ ਇਹਨਾਂ ਗੱਲਾਂ ਦੇ ਗਵਾਹ ਹੋ। ਫਿਰ ਉਹ ਉਹਨਾਂ ਨੂੰ ਬੈਤਆਨੀਆਂ ਦੇ ਸਾਹਮਣੇ ਤੀਕਰ ਲੈ ਗਿਆ ਤੇ ਆਪਣੇ ਹੱਥ ਚੁੱਕ ਕੇ ਉਹਨਾਂ ਨੂੰ ਬਰਕਤ ਦਿੱਤੀ। ਜਦ ਉਹ ਉਹਨਾਂ ਨੂੰ ਬਰਕਤ ਦੇ ਰਿਹਾ ਸੀ ਤੇ ਇੰਜ ਹੋਇਆ ਭਈ ਉਹਨਾਂ ਤੋਂ ਵੱਖ ਹੋ ਗਿਆ ਤੇ ਅਸਮਾਨ ਉੱਤੇ ਚੁੱਕਿਆ ਗਿਆ, ਤੇ ਉਹ ਉਹਨੂੰ ਸਜਦਾ ਕਰਕੇ ਬੜੀ ਖੁਸ਼ੀ ਨਾਲ ਯਰੂਸ਼ਲਮ ਨੂੰ ਪਰਤ ਕੇ ਆਏ ਤੇ ਹਰ ਵੇਲੇ ਹੈਕਲ ਵਿੱਚ ਹਾਜ਼ਰ ਹੋ ਕੇ ਰੱਬ ਦੀ ਵਡਿਆਈ ਕਰਦੇ ਸੀ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਯਿਸੂ ਨਾਸਰੀ ਦੀ ਆਮਦ ਮਸੀਹੀ ਦੌਰ ਦੀ ਪਹਿਲੀ ਸਦੀ ਦਾ ਅਹਾਤਾ ਕਰਦੀ ਏ, ਪਰ ਮਸੀਹ ਇਬਤਦਾਈ ਵਰ੍ਹਿਆਂ ਜਾਂ ਅਖੀਰੀ ਦਿਨਾਂ ਦੀ ਕੈਦ ਤੋਂ ਬਗੈਰ ਏ। ਮਸੀਹੀ ਦੌਰ ਤੋਂ ਪਹਿਲੇ ਤੇ ਬਾਅਦ ਵਿੱਚ ਪੀੜ੍ਹੀ ਤੋਂ ਪੀੜ੍ਹੀ ਮਸੀਹ ਰੂਹਾਨੀ ਖਿਆਲ ਤੇ ਰੱਬ ਦੇ ਪਰਛਾਵੇਂ ਦੇ ਤੌਰ ਤੇ ਉਹਨਾਂ ਲੋਕਾਂ ਲਈ ਕੁਝ ਖਾਸ ਤਾਕਤ ਤੇ ਫਜ਼ਲ ਦੇ ਨਾਲ ਆਇਆ, ਜਿਹੜੇ ਮਸੀਹ ਯਾਨੀ ਸੱਚਾਈ ਨੂੰ ਹਾਸਲ ਕਰਨ ਲਈ ਤਿਆਰ ਸੀ। ਇਲਾਹੀ ਸ਼ਬੀਹ ਖਿਆਲ ਜਾਂ ਮਸੀਹ ਇਲਾਹੀ ਅਸੂਲ ਯਾਨੀ ਰੱਬ ਤੋਂ ਗੈਰ ਮੁਨਫਿਕ ਸੀ, ਹੈ ਤੇ ਹਮੇਸ਼ਾ ਰਹੇਗਾ। ਯਿਸੂ ਨੇ ਆਪਣੀ ਰੂਹਾਨੀ ਸ਼ਨਾਖਤ ਦੇ ਇਸ ਇਤਿਹਾਦ ਨੂੰ ਇੰਜ ਬਿਆਨ ਕੀਤਾ, ਇਸ ਤੋਂ ਪਹਿਲਾਂ ਭਈ ਇਬਰਾਹਿਮ ਪੈਦਾ ਹੋਇਆ ਮੈਂ ਵਾਂ, ਮੈਂ ਤੇ ਪਿਓ ਇੱਕ ਵਾਂ, ਪਿਓ ਮੈਥੋਂ ਵੱਡਾ ਏ।
ਉਹ ਆਪਣੀ ਜਵਾਨੀ ਦੇ ਸ਼ੁਰੂ ਤੋਂ ਹੀ ਪਿਓ ਦੇ ਕੰਮ ਵਿੱਚ ਪੈ ਗਿਆ ਸੀ। ਉਹਦੇ ਸ਼ੁਗਲ ਦੂਜਿਆਂ ਨਾਲੋਂ ਬਹੁਤ ਵੱਖਰੇ ਸੀ। ਉਹਦਾ ਮਾਲਕ ਰੂਹ ਸੀ, ਜਦਕਿ ਦੂਜਿਆਂ ਦਾ ਮਾਲਕ ਮਾਦਾ ਸੀ। ਉਹ ਰੱਬ ਦੀ ਸੇਵਾ ਕਰਦਾ, ਉਹ ਲਾਲਚ ਦੀ ਸੇਵਾ ਕਰਦੇ। ਉਹਦੇ ਜਜ਼ਬੇ ਪਾਕ ਸੀ, ਉਹਨਾਂ ਦੇ ਬਦਨੀ ਸੀ। ਉਹਦੀਆਂ ਹਿੱਸਾਂ ਸਿਹਤ, ਪਾਕੀਜ਼ਗੀ ਤੇ ਹਯਾਤੀ ਦੀ ਰੂਹਾਨੀ ਗਵਾਹੀ ਵਿੱਚ ਗਵਾਚੀਆਂ ਸੀ। ਉਹਨਾਂ ਦੀਆਂ ਹਿੱਸਾਂ ਉਲਟ ਗਵਾਹੀ ਦਿੰਦੀਆਂ ਨੇ, ਤੇ ਪਾਪ, ਬਿਮਾਰੀ ਤੇ ਮੌਤ ਦੀ ਮਾਦੀ ਗਵਾਹੀ ਵਿੱਚ ਗਵਾਚੀਆਂ ਰਹਿੰਦੀਆਂ ਨੇ। ਉਹਨਾਂ ਦੀਆਂ ਖਾਮੀਆਂ ਤੇ ਨਾਪਾਕੀਆਂ ਨੇ ਉਸ ਕਾਮਲੀਅਤ ਤੇ ਪਾਕੀਜ਼ਗੀ ਦੀ ਅਜ਼ਲੀ ਮਲਾਮਤ ਨੂੰ ਮਹਿਸੂਸ ਕੀਤਾ। ਇਸ ਲਈ ਆਦਲ ਤੇ ਕਾਮਲ ਯਿਸੂ ਨਾਲ ਜੱਗ ਦੀ ਨਫ਼ਰਤ ਤੇ ਮੁਸਤਕਬਿਲ ਦੀ ਗਲਤੀ ਬਾਰੇ ਨਬੀ ਦੀ ਪੇਸ਼ਨਗੋਈ ਉਹਨੂੰ ਦੇਵੇਗੀ। ਬੰਦਿਆਂ ਵਿੱਚ ਹਕੀਰ ਤੇ ਮਰਦੂਦ। ਇਹ ਯਸਾਇਆ ਵੱਲੋਂ ਆਉਣ ਵਾਲੇ ਸਲਾਮਤੀ ਦੇ ਸ਼ਹਿਜ਼ਾਦੇ ਲਈ ਵਾਜ਼ਿਹ ਲਫ਼ਜ਼ ਸੀ। ਸਾਡੇ ਮਾਲਕ ਨੇ ਬਸ ਨਜ਼ਰੀਏ, ਅਕੀਦੇ ਜਾਂ ਅਮਾਨ ਦੀ ਤਾਲੀਮ ਨਹੀਂ ਦਿੱਤੀ। ਇਹ ਇਲਾਹੀ ਅਸੂਲ ਦੀ ਪੂਰੀ ਹਸਤੀ ਸੀ, ਜਿਹਦੀ ਉਹਨੇ ਤਾਲੀਮ ਦਿੱਤੀ ਤੇ ਮਸ਼ਕ ਵੀ ਕੀਤੀ। ਮਸੀਹਤ ਲਈ ਉਹਦਾ ਸਬੂਤ ਮਜ਼ਹਬ ਜਾਂ ਇਬਾਦਤ ਦਾ ਕੋਈ ਨਿਜ਼ਾਮ ਜਾਂ ਸ਼ਕਲ ਨਹੀਂ ਸੀ, ਬਲਕਿ ਇਹ ਕ੍ਰਿਸਚਨ ਸਾਇੰਸ ਏ ਜਿਹੜੀ ਹਯਾਤੀ ਤੇ ਪਿਆਰ ਦੀ ਹਮਾਹੰਗੀ ਉੱਤੇ ਅਮਲ ਕਰਦੀ ਏ। ਇੱਕ ਇਲਾਹੀ ਤਾਲਬੇ ਇਲਮ ਦੇ ਤੌਰ ਤੇ ਆਪਣੇ ਆਪ ਵਿੱਚ ਹਯਾਤੀ ਤੇ ਸੱਚਾਈ ਨੂੰ ਬਿਆਨ ਕਰਦਿਆਂ ਤੇ ਜ਼ਾਹਰ ਕਰਦਿਆਂ ਹੋਏ ਤੇ ਬਿਮਾਰ ਤੇ ਪਾਪੀ ਉੱਤੇ ਆਪਣੀ ਤਾਕਤ ਦੇ ਰਾਹੀਂ ਉਹਨੇ ਇਨਸਾਨ ਉੱਤੇ ਰੱਬ ਨੂੰ ਅਸ਼ਕਾਰ ਕੀਤਾ। ਇਨਸਾਨੀ ਨਜ਼ਰੀਏ ਉਸ ਇਲਾਹੀ ਅਸੂਲ ਨੂੰ ਬਿਆਨ ਕਰਨ ਲਈ ਨਾਕਸ ਨੇ, ਜਿਹੜਾ ਯਿਸੂ ਵੱਲੋਂ ਕੀਤੇ ਗਏ ਮੌਜਜ਼ਿਆਂ, ਅਜੀਬ ਕੰਮਾਂ ਵਿੱਚ ਤੇ ਖਾਸ ਕਰਕੇ ਬਦਨ ਵਿੱਚੋਂ ਉਹਦੀ ਵੱਡੀ, ਆਲਾ, ਬੇਮਿਸਾਲ ਤੇ ਕਾਮਯਾਬ ਰੁਖਸਤੀ ਵਿੱਚ ਸ਼ਾਮਲ ਸੀ। ਯਿਸੂ ਦੇ ਤਾਲਬੇ ਇਲਮਾਂ ਨੇ, ਜਿਹੜੇ ਆਪਣੇ ਮਾਲਕ ਦੀ ਜਿੱਤ ਨੂੰ ਪੂਰੇ ਤੌਰ ਤੇ ਸਮਝਣ ਲਈ ਚੰਗੀ ਤਰ੍ਹਾਂ ਤਿਆਰ ਨਹੀਂ ਸੀ, ਕੁਝ ਖਾਸ ਅਜੀਬ ਕੰਮ ਨਹੀਂ ਵਿਖਾਏ, ਜਦ ਤੀਕਰ ਭਈ ਉਹਨਾਂ ਨੇ ਉਹਦੇ ਸੂਲੀ ਚਾੜੇ ਜਾਣ ਨੂੰ ਨਹੀਂ ਸੀ ਵੇਖਿਆ ਤੇ ਇਹ ਨਹੀਂ ਸੀ ਜਾਣਿਆ ਭਈ ਉਹ ਮਰਿਆ ਨਹੀਂ ਸੀ। ਇਹਨੇ ਉਹਨਾਂ ਨੂੰ ਉਸ ਸਭ ਕੁਝ ਦੀ ਸੱਚਾਈ ਲਈ ਮਾਇਲ ਕੀਤਾ ਜੋ ਕੁਝ ਉਹਨੇ ਉਹਨਾਂ ਨੂੰ ਸਿਖਾਇਆ ਸੀ। ਅਮਾਉਸ ਦੇ ਸਫ਼ਰ ਵਿੱਚ ਯਿਸੂ ਆਪਣੇ ਯਾਰਾਂ ਉੱਤੇ ਉਹਨਾਂ ਗੱਲਾਂ ਨਾਲ, ਜਿਨ੍ਹਾਂ ਨਾਲ ਉਹਨਾਂ ਦੇ ਦਿਲ ਅੰਦਰੋਂ ਰੌਸ਼ਨ ਹੋ ਗਏ ਤੇ ਰੋਟੀ ਤੋੜਨ ਨਾਲ ਜ਼ਾਹਿਰ ਹੋਇਆ। ਉਸ ਇਲਾਹੀ ਰੂਹ ਨੇ, ਜਿਹਨੇ ਸਦੀਆਂ ਪਹਿਲੇ ਯਿਸੂ ਵੱਲ ਇਸ਼ਾਰਾ ਕੀਤਾ ਸੀ, ਇਲਾਹੀ ਕਲਾਮ ਦੇ ਰਾਹੀਂ ਗੱਲ ਕੀਤੀ ਤੇ ਉਹ ਇਹਦੇ ਰਾਹੀਂ ਹਰ ਦੌਰ ਤੇ ਮੌਸਮ ਵਿੱਚ ਗੱਲ ਕਰਦਾ ਰਹੇਗਾ। ਇਹ ਮੰਨਣ ਵਾਲੇ ਦੇ ਦਿਲ ਉੱਤੇ ਜ਼ਾਹਿਰ ਹੁੰਦਾ ਏ ਤੇ ਦੁਬਾਰਾ ਬਦਰੂ ਨੂੰ ਕੱਢਦਿਆਂ ਤੇ ਬਿਮਾਰ ਨੂੰ ਸ਼ਿਫਾ ਦਿੰਦਿਆਂ ਹੋਏ ਵਿਖਾਲੀ ਦਿੰਦਾ ਏ। ਯਿਸੂ ਦੇ ਮਿਸ਼ਨ ਨੇ ਪੇਸ਼ਨਗੋਈ ਦੀ ਤਸਦੀਕ ਕੀਤੀ ਤੇ ਪੁਰਾਣੇ ਜ਼ਮਾਨੇ ਦੇ ਨਾਮ ਨਿਹਾਦ ਮੌਜਜ਼ੇ ਦੀ ਵਜ਼ਾਹਤ ਕੀਤੀ। ਜਿੱਦਾਂ ਭਈ ਇਲਾਹੀ ਕੁਵਤ ਦੇ ਕੁਦਰਤੀ ਇਜ਼ਹਾਰ ਸੀ, ਉਹ ਇਜ਼ਹਾਰ ਜਿਨ੍ਹਾਂ ਨੂੰ ਸਮਝਿਆ ਨਹੀਂ ਗਿਆ ਸੀ। ਯਿਸੂ ਦੇ ਕੰਮਾਂ ਨੇ ਉਹਦੇ ਮਸੀਹਾਈ ਦੇ ਦਾਅਵੇ ਨੂੰ ਕਾਇਮ ਕੀਤਾ। ਯਿਸੂ ਆਪਣੇ ਆਪ ਨੂੰ ਵੈਰੀਆਂ ਤੋਂ ਬਚਾ ਸਕਦਾ ਸੀ। ਉਹਦੇ ਕੋਲ ਇਲਾਹੀ ਵਾਂਗਰ ਆਪਣੀ ਰੂਹਾਨੀ ਸ਼ਨਾਖਤ ਲਈ ਹਯਾਤੀ ਦੇ ਇਨਸਾਨੀ ਫਹਿਮ ਨੂੰ ਮੁਕਾਉਣ ਦੀ ਤਾਕਤ ਸੀ, ਪਰ ਉਹਨੇ ਆਪਣੇ ਫਾਨੀ ਬਦਨ ਨੂੰ ਨੇਸਤ ਕਰਨ ਲਈ ਇਨਸਾਨ ਨੂੰ ਇਹਦੀ ਇਜਾਜ਼ਤ ਦਿੱਤੀ ਤਾਂ ਜੋ ਉਹ ਲਾਫਾਨੀ ਹਯਾਤੀ ਦਾ ਸਬੂਤ ਤਿਆਰ ਕਰ ਸਕੇ। ਇਨਸਾਨ ਦੀ ਇਸ ਹਯਾਤੀ ਨੂੰ ਕੋਈ ਮੁਕਾ ਨਾ ਸਕਿਆ। ਯਿਸੂ ਆਪਣੀ ਆਰਜ਼ੀ ਹਯਾਤੀ ਆਪਣੇ ਵੈਰੀਆਂ ਦੇ ਹੱਥਾਂ ਵਿੱਚ ਦੇ ਸਕਦਾ ਸੀ, ਪਰ ਜਦ ਉਹਦਾ ਧਰਤੀ ਉੱਤੇ ਮਿਸ਼ਨ ਪੂਰਾ ਹੋ ਗਿਆ ਤੇ ਉਹਦੀ ਰੂਹਾਨੀ ਹਯਾਤੀ ਲਾਜ਼ਵਾਲ ਤੇ ਅਬਦੀ ਹਮੇਸ਼ਾ ਲਈ ਉਂਝ ਦੀ ਹੀ ਪਾਈ ਗਈ। ਉਹ ਜਾਣਦਾ ਸੀ ਭਈ ਮਾਦੇ ਵਿੱਚ ਕੋਈ ਹਯਾਤੀ ਨਹੀਂ ਏ ਤੇ ਇਹ ਭਈ ਅਸਲੀ ਹਯਾਤੀ ਰੱਬ ਏ। ਇਸ ਲਈ ਉਹ ਆਪਣੀ ਰੂਹਾਨੀ ਹਯਾਤੀ ਨਾਲੋਂ ਇਸ ਲਈ ਬਹੁਤਾ ਅਲੱਗ ਨਾ ਹੋਇਆ ਭਈ ਰੱਬ ਨਾ ਪੈਦ ਹੋ ਜਾਵੇ। ਯਿਸੂ ਨਾਸਰੀ ਨੇ ਇਨਸਾਨ ਤੇ ਇਨਸਾਨ ਦੇ ਇਕੱਠ ਨੂੰ ਬਿਆਨ ਕੀਤਾ ਤੇ ਇਹਦੇ ਲਈ ਸਾਡੇ ਉੱਤੇ ਉਹਦੀ ਬਹੁਤ ਜ਼ਿਆਦਾ ਅਕੀਦਤ ਦਾ ਭਾਰ ਏ। ਉਹਦਾ ਮਿਸ਼ਨ ਇਨਫਰਾਦੀ ਤੇ ਇਜਤਮਾਈ ਦੋਵੇਂ ਸੀ। ਉਹਨੇ ਹਯਾਤੀ ਦਾ ਮੁਨਾਸਬ ਕੰਮ ਪੂਰਾ ਕੀਤਾ, ਨਾ ਸਿਰਫ ਆਪਣੇ ਇਨਸਾਫ ਲਈ ਬਲਕਿ ਇਨਸਾਨਾਂ ਉੱਤੇ ਰਹਿਮ ਦੇ ਪਾਰੋਂ ਉਹਨਾਂ ਨੂੰ ਇਹ ਵਿਖਾਉਣ ਲਈ ਵੀ ਉਹਨਾਂ ਨੇ ਆਪਣਾ ਕੰਮ ਕਿਵੇਂ ਕਰਨਾ ਹੈ, ਬਲਕਿ ਨਾ ਤੇ ਆਪ ਉਹਨਾਂ ਲਈ ਕਰਨ ਜਾਂ ਨਾ ਹੀ ਉਹਨਾਂ ਨੂੰ ਕਿਸੇ ਜ਼ਿੰਮੇਵਾਰੀ ਤੋਂ ਆਜ਼ਾਦ ਕਰਨ ਲਈ ਇਹ ਕੀਤਾ। ਯਿਸੂ ਨੇ ਜੁਰਅਤ ਨਾਲ ਹਿੱਸਾਂ ਦੇ ਮੰਨੇ ਹੋਏ ਸਬੂਤ ਦੇ ਖਿਲਾਫ ਮੁਨਾਫਕਾਨਾ ਅਕੀਦਿਆਂ, ਮਸ਼ਕਾਂ ਦੇ ਖਿਲਾਫ ਕੰਮ ਕੀਤਾ ਤੇ ਉਹਨੇ ਆਪਣੀ ਸ਼ਿਫਾ ਦੇਣ ਵਾਲੀ ਤਾਕਤ ਦੇ ਰਾਹੀਂ ਆਪਣੇ ਸਾਰੇ ਮੁਖਾਲਫਾਂ ਦੀ ਤਰਦੀਦ ਕੀਤੀ। ਇਨਸਾਨ ਦੇ ਬਣਾਏ ਹੋਏ ਅਕੀਦੇ ਜ਼ਵਾਲ ਪਜ਼ੀਰ ਨੇ। ਉਹ ਮੁਸੀਬਤ ਵਿੱਚ ਬਹੁਤੇ ਮਜ਼ਬੂਤ ਨਹੀਂ ਸੀ ਰਹੇ। ਮਸੀਹ ਦੀ ਤਾਕਤ ਤੋਂ ਖਾਲੀ ਉਹ ਮਸੀਹ ਜਾਂ ਫਜ਼ਲ ਦੇ ਮੌਜਜ਼ਿਆਂ ਬਾਰੇ ਅਕੀਦਿਆਂ ਨੂੰ ਕਿਵੇਂ ਬਿਆਨ ਕਰ ਸਕਦੇ ਨੇ। ਮਸੀਹੀ ਸ਼ਿਫਾ ਦੇ ਇਮਕਾਨ ਤੋਂ ਇਨਕਾਰ ਹਰ ਅਨਸਰ ਦੀ ਮਸੀਹਤ ਨੂੰ ਖੋਹ ਲੈਂਦਾ ਏ
जिन्हें पहली सदी विच इनू इलाही कुवत ते ਇਹ हैरान करन वाली ते बेमिसाल कामयाबी बख्शी सी। सच्चा लोगोस काबिल इसबात क्रिश्चियन साइंस है। हामांगी दा ਉਹ ਫਿਤਰੀ ਕਾਨੂੰਨ ਜਿਹੜਾ ਇਖਤਲਾਫ ਉੱਤੇ ਫਤਹ ਪਾਉਂਦਾ ਏ। ਇਸ ਲਈ ਨਹੀਂ ਭਈ ਇਹ ਸਾਇੰਸ ਮਾਫੂਕੁਲ ਫਿਤਰੀ ਜਾਂ ਗੈਰ ਤਬਈ ਏ, ਤੇ ਨਾ ਹੀ ਇਸ ਲਈ ਭਈ ਇਹ ਇਲਾਹੀ ਕਾਨੂੰਨ ਦੀ ਖਿਲਾਫ ਵਰਜ਼ੀ ਏ, ਬਲਕਿ ਇਸ ਲਈ ਭਈ ਇਹ ਰੱਬ ਯਾਨੀ ਨੇਕੀ ਦਾ ਨਾਕਾਬਲੇ ਤਬਦੀਲ ਕਾਨੂੰਨ ਏ। ਇਹ ਕ੍ਰਿਸਚਨ ਸਾਇੰਸ ਦਾ ਅਕੀਦਾ ਏ ਭਈ ਇਲਾਹੀ ਪਿਆਰ ਆਪਣੇ ਇਜ਼ਹਾਰ ਜਾਂ ਮੌਜੂ ਤੋਂ ਆਰੀ ਨਹੀਂ ਹੋ ਸਕਦਾ, ਭਈ ਖੁਸ਼ੀ ਦੁੱਖ ਵਿੱਚ ਬਦਲ ਨਹੀਂ ਸਕਦੀ, ਕਿਉਂ ਜੇ ਦੁੱਖ ਖੁਸ਼ੀ ਦਾ ਮਾਲਕ ਨਹੀਂ ਏ, ਭਈ ਚੰਗਿਆਈ ਬੁਰਾਈ ਨੂੰ ਕਦੀ ਪੈਦਾ ਨਹੀਂ ਕਰ ਸਕਦੀ, ਭਈ ਮਾਦਾ ਕਦੀ ਸਿਆਣ ਨੂੰ ਪੈਦਾ ਨਹੀਂ ਕਰ ਸਕਦਾ, ਨਾ ਹੀ ਹਯਾਤੀ ਕਦੀ ਮੌਤ ਦਾ ਨਤੀਜਾ ਹੋ ਸਕਦੀ ਏ। ਸੱਚਾ ਇਨਸਾਨ ਰੱਬ ਯਾਨੀ ਆਪਣੇ ਸੱਚੇ ਅਸੂਲਾਂ ਦੇ ਪਾਰੋਂ ਪਾਪ ਤੋਂ ਪਾਕ ਤੇ ਅਬਦੀ ਏ। ਸੱਚਾਈ ਦਾ ਲਾਫਾਨੀ ਨਜ਼ਰੀਆ ਆਪਣੇ ਪਰਾਂ ਹੇਠਾਂ ਬਿਮਾਰਾਂ ਤੇ ਪਾਪੀਆਂ ਨੂੰ ਇਕੱਠਾ ਕਰਦਿਆਂ ਹੋਏ ਸਦੀਆਂ ਦਾ ਇਹਾਤਾ ਕਰ ਰਿਹਾ ਏ। ਮੇਰੀ ਖਸਤਾ ਹਾਲ ਉਮੀਦ ਉਸ ਖੁਸ਼ੀ ਦੇ ਦਿਨ ਦਾ ਅਹਿਸਾਸ ਦਿਵਾਉਣ ਦੀ ਕੋਸ਼ਿਸ਼ ਕਰਦੀ ਏ ਜਦੋਂ ਇਨਸਾਨ ਮਸੀਹ ਦੀ ਸਾਇੰਸ ਨੂੰ ਸਮਝੇਗਾ ਤੇ ਆਪਣੇ ਗੁਆਂਢੀ ਨਾਲ ਆਪਣੇ ਵਾਂਗਰ ਪਿਆਰ ਕਰੇਗਾ, ਜਦੋਂ ਉਹ ਇਹ ਜਾਣੇਗਾ ਭਈ ਰੱਬ ਕਾਦਰ ਮੁਤਲਕ ਏ ਤੇ ਜੋ ਕੁਝ ਉਹਨੇ ਇਨਸਾਨ ਲਈ ਕੀਤਾ ਏ ਤੇ ਕਰ ਰਿਹਾ ਏ ਉਹਦੇ ਵਿੱਚ ਇਲਾਹੀ ਮੁਹੱਬਤ ਦੀ ਸ਼ਫਾਈਆ ਤਾਕਤ ਨੂੰ ਜਾਣੇਗਾ। ਵਾਅਦੇ ਪੂਰੇ ਕੀਤੇ ਜਾਣਗੇ। ਇਲਾਹੀ ਸ਼ਫਾ ਦੇ ਦੁਬਾਰਾ ਜ਼ਾਹਰ ਹੋਣ ਦਾ ਵੇਲਾ ਹਰ ਵੇਲਾ ਹੁੰਦਾ ਏ, ਤੇ ਜੋ ਕੋਈ ਵੀ ਆਪਣਾ ਧਰਤੀ ਵਾਲਾ ਸਭ ਕੁਝ ਇਲਾਹੀ ਸਾਇੰਸ ਦੀ ਅਲਤਾਰ ਉੱਤੇ ਰੱਖਦਾ ਏ ਉਹ ਹੁਣ ਮਸੀਹ ਦੇ ਪਿਆਲੇ ਵਿੱਚੋਂ ਪੀਂਦਾ ਏ ਤੇ ਉਹ ਰੂਹ ਤੇ ਮਸੀਹੀ ਸ਼ਫਾ ਦੀ ਤਾਕਤ ਨਾਲ ਮਲਬੂਸ ਹੁੰਦਾ ਏ। ਸਾਡੇ ਮਾਲਕ ਦੀ ਜ਼ਮੀਨੀ ਹਯਾਤੀ ਵਿੱਚ ਰੂਹਾਨੀ ਖਿਆਲ ਦੇ ਰੂਪ ਦੀ ਇੱਕ ਮੁਖਤਸਰ ਜਿਹੀ ਤਾਰੀਖ ਸੀ, ਪਰ ਉਹਦੀ ਬਾਦਸ਼ਾਹੀ ਦਾ ਅਖੀਰ ਨਾ ਹੋਵੇਗਾ, ਕਿਉਂ ਜੇ ਮਸੀਹ ਰੱਬ ਦਾ ਖਿਆਲ ਸਾਰੀਆਂ ਕੌਮਾਂ ਤੇ ਉਮਤਾਂ ਤੇ ਇਲਾਹੀ ਸਾਇੰਸ ਦੇ ਨਾਲ ਆਮਰਾਨਾ ਤੌਰ ਤੇ ਪੂਰੇ ਤੌਰ ਤੇ ਫੈਸਲਾਕੁਨ ਅੰਦਾਜ਼ ਵਿੱਚ ਹੁਕੂਮਤ ਕਰੇਗਾ। ਹੁਣ ਮੈਂ ਮੇਰੀ ਬੇਕਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਏ, ਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ੇਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।